ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਨਛੱਤਰ ਸਿੰਘ ਸੰਘਾ ਕਲੋਬਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਚੀਨ ਨੇ ਆਪਣਾ ਨੁਕਸਾਨ ਦੱਸਣ ਤੋਂ ਫਿਰ ਟਾਲਾ ਵੱਟਿਆ। ਹਾਂਜੀ ਬਿਲਕੁਲ, ਦੇਖੋ ਅੱਜ ਤਿੰਨ ਚਾਰ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਰਹੀਆਂ ਉਹ ਆਪਾਂ ਇੱਕ ਇੱਕ ਕਰਕੇ ਜਾਣਦੇ ਚੱਲਦੇ ਹਾਂ। ਜੀ ਅਸਲ ਵਿੱਚ ਕੀ ਆ ਕਿ ਜਿਹੜੇ ਸਾਬਕਾ ਜਨਰਲ ਆ ਵੀਕੇ ਸਿੰਘ ਜੀ, ਜਿਹੜੇ ਕਿ ਬਾਅਦ 'ਚ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਵੀ ਬਣ ਗਏ, ਆਗੂ ਵੀ ਬਣ ਗਏ, ਤਾਂ ਉਹਨਾਂ ਨੇ ਇੱਕ ਦਾਅਵਾ ਕੀਤਾ ਸੀਗਾ। ਉਹ ਕਹਿੰਦੇ ਕਿ 40 ਤੋਂ ਵੱਧ ਚੀਨੀ ਫੌਜੀ ਵੀ ਜਿਹੜੇ ਆ ਉਹ ਇਸ ਹਿੰਸਕ ਝੜਪ ਦੇ ਵਿੱਚ ਮਾਰੇ ਗਏ ਆ। ਤਾਂ ਇਸ ਮੁੱਦੇ ਤੇ ਫਿਰ ਜਦੋਂ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜਾਓ ਲੀਜੀਆਨ ਨੇ ਬਰੀਫਿੰਗ ਕੀਤੀ, ਤਾਂ ਉਹਨਾਂ ਨੂੰ ਮਤਲਬ ਕਿ ਜਦ ਪੱਤਰਕਾਰ ਨੇ ਪੁੱਛਿਆ ਕਿ ਹਾਂ ਭਾਈ ਨੁਕਸਾਨ ਤੁਹਾਡਾ ਕਿੰਨਾ ਕੁ ਹੋਇਆ, ਮਲਕ ਦੇ ਵੀਕੇ ਸਿੰਘ ਦੇ ਬਿਆਨ ਨੂੰ ਕੋਟ ਕਰਕੇ ਉਹਨਾਂ ਨੇ ਕਿਹਾ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਸਾਡੇ ਕੋਲ ਇਹਦੀ ਕੋਈ ਜਾਣਕਾਰੀ ਨਹੀਂ ਹੈ। ਮਤਲਬ ਕਿ ਉਹਨਾਂ ਨੇ ਸਿੱਧੇ ਤੌਰ ਤੇ ਟਾਲਾ ਵੱਟ ਲਿਆ ਜਾਣਕਾਰੀ ਦੇਣ ਤੋਂ। ਇਹ ਨਹੀਂ ਕਿਹਾ ਕਿ ਹਾਂਜੀ ਸਾਡਾ ਨੁਕਸਾਨ ਨਹੀਂ ਹੋਇਆ। ਇਹਦਾ ਮਤਲਬ ਇਹ ਹੋਇਆ ਕਿ ਉਹ ਹਾਲ ਦੀ ਘੜੀ ਇਹ ਚੀਜ਼ਾਂ ਜਿਹੜੀਆਂ ਆ ਉਹ ਪਬਲਿਕ ਡੋਮੇਨ 'ਚ ਨਹੀਂ ਲਿਆਉਣਾ ਚਾਹੁੰਦੇ, ਹਾਲੇ ਉਹ ਵੇਟ ਕਰਨਗੇ। ਔਰ ਵੈਸੇ ਵੀ ਉਹਨਾਂ ਦਾ ਦਸਤੂਰ ਰਿਹਾ ਵਾ, ਰੀਤ ਰਹੀ ਆ ਕਿ ਬਹੁਤ ਪਛੜ ਕੇ ਉਹ ਕਰਦੇ ਆ ਜਾਣਕਾਰੀ ਸ਼ੇਅਰ। ਕਰੋਨਾ ਦੇ ਮਾਮਲੇ 'ਚ ਵੀ ਇਹੋ ਕੁਛ ਹੋਇਆ ਕਿ ਬਹੁਤ ਪਛੜ ਕੇ ਜਾਣਕਾਰੀ ਉਹਨਾਂ ਨੇ ਸ਼ੇਅਰ ਕੀਤੀ, ਔਰ ਉਸ ਤੋਂ ਪਹਿਲਾਂ ਬਿਮਾਰੀ ਜਿਹੜੀ ਸੀ ਉਹ ਪਤਾ ਨਹੀਂ ਕਿਤੇ ਕਿਤੇ ਸ਼ੇਅਰ ਹੋ ਚੁੱਕੀ ਸੀਗੀ। ਤਾਂ ਖੈਰ ਦੂਜੀ ਚੀਜ਼ ਜਿਹੜੀ ਆ ਉਹ ਅੱਜ ਸਾਰਥਕ ਸੀਗੀ, ਕਹਿ ਲਈਏ ਆਪਾਂ ਸਕਾਰਾਤਮਕ ਰਹੀ। ਉਹ ਇਹ ਆ ਕਿ ਜੋ ਕਮਾਂਡਰ ਪੱਧਰ ਦੀ ਇੱਕ ਗੱਲਬਾਤ ਚੱਲਦੀ ਹੈ ਉਹ ਜਿਉਂ ਦੀ ਤਿਉਂ ਚੱਲਦੀ ਰਹੀ। ਅੱਜ ਵੀ ਗੱਲਬਾਤ ਹੋਈ ਆ, ਉਹਦਾ ਸਿੱਟਾ ਕੀ ਨਿਕਲਦਾ ਅੱਗੇ, ਕਿਸ ਤਰ੍ਹਾਂ ਦਾ ਚਿਹਰਾ ਮੋਹਰਾ ਨਿਖਰਦਾ ਇਸ ਗੱਲਬਾਤ ਦਾ, ਉਹ ਹਾਲ ਦੀ ਘੜੀ ਆਪਾਂ ਕੁਛ ਨਹੀਂ ਕਹਿ ਸਕਦੇ। ਇੰਤਜ਼ਾਰ ਕਰਨਾ ਪਊਗਾ ਕਿ ਓਫੀਸ਼ੀਅਲੀ ਸਟੇਟਮੈਂਟਾਂ ਕੀ ਜਾਰੀ ਹੁੰਦੀਆਂ, ਉਸ ਤੋਂ ਬਾਅਦ ਕੀ ਰਿਐਕਸ਼ਨ ਆਉਂਦੇ ਆ ਜਾਂ ਕੀ ਐਕਸ਼ਨ ਲਏ ਜਾਂਦੇ ਆ। ਇਸ ਤੋਂ ਇਲਾਵਾ ਤੀਜੀ ਡਿਵੈਲਪਮੈਂਟ ਇਸ ਮਾਮਲੇ 'ਚ ਇਹ ਆ ਕਿ ਵਿਦੇਸ਼ ਮੰਤਰਾਲੇ ਵੱਲੋਂ ਓਫੀਸ਼ੀਅਲੀ ਐਲਾਨ ਕਰ ਦਿੱਤਾ ਗਿਆ ਕਿ ਵਿਦੇਸ਼ ਮੰਤਰੀ ਜਿਹੜੇ ਆ ਉਹ ਚੀਨੀ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕਰਨਗੇ ਰਸ਼ੀਆ ਦੇ ਵਿੱਚ, ਕਿਉਂਕਿ ਰਾਜਨਾਥ ਸਿੰਘ ਜੀ ਵੀ ਗਏ ਆ। ਤਾਂ ਉੱਥੇ ਇਹ ਇੱਕ ਤਰ੍ਹਾਂ ਨਾਲ ਤਿਕੋਣੀ ਗੱਲਬਾਤ ਹੋਣੀ ਆ। ਹਾਲਾਂਕਿ ਰਾਜਨਾਥ ਸਿੰਘ ਬਾਰੇ ਆਇਆ ਸੀਗਾ ਕਿ ਉਹ ਚੀਨੀ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਕਰਨਗੇ, ਉਹਨਾਂ ਦੇ ਡੈਲੀਗੇਟ ਦੇ ਨਾਲ ਉਹ ਮੁਲਾਕਾਤ ਨਹੀਂ ਕਰੂਗੇ। ਬਟ ਇਹ ਹੁਣ ਆ ਰਹੀ ਹੈ ਸਟੇਟਮੈਂਟ ਕਿ ਵਿਦੇਸ਼ ਮੰਤਰਾਲੇ ਦੇ ਜਿਹੜੇ ਮੰਤਰੀ ਆ ਜੈ ਸ਼ੰਕਰ ਜੀ, ਉਹ ਗੱਲਬਾਤ ਕਰ ਸਕਦੇ ਆ। ਤਾਂ ਖੈਰ ਜੀ ਉੱਥੇ ਵੀ ਨਿਗਾਹ ਰਹੇਗੀ ਸਾਰਿਆਂ ਦੀ। ਇੱਧਰ ਦੂਜੇ ਪਾਸੇ ਚੀਨ ਦੇ ਮਾਮਲੇ 'ਚ ਜੇ ਆਪਾਂ ਦੇਖੀਏ, ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ, ਸਿਆਸਤ ਜਿਸ ਤਰ੍ਹਾਂ ਤਿੱਖੀ ਹੁੰਦੀ ਜਾਂਦੀ ਆ, ਖਬਰਾਂ ਜਿਹੜੀਆਂ ਉਹ ਵੀ ਬੜੀਆਂ ਕਈ ਵਾਰ ਡਰਾਵਣੀਆਂ ਜਿਹੀਆਂ ਵੀ ਆਉਂਦੀਆਂ, ਕਿਉਂਕਿ ਇਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਸਪੈਸ਼ਲ ਅਖਤਿਆਰ ਜਿਹੜੇ ਆ ਉਹ ਫੌਜ ਨੂੰ ਦੇ ਦਿੱਤੇ ਆ। ਤਾਂ ਚੀਨ ਨੇ ਬੜਾ ਜਵਾਬ ਜਿਹੜਾ ਨਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੰਡੀਆ ਨੂੰ ਮਜ਼ਾਈਆ ਦਿੱਤਾ। ਮਜ਼ਾਈਆ ਜਵਾਬ ਤੋਂ ਕੀ ਭਾਵ ਹੈ? ਉਹ ਕਹਿੰਦੇ ਕਿ ਇਹ ਫਿਰ ਆਂਡੇ ਤੇ ਪੱਥਰ ਟਕਰਾਉਣ ਵਾਲੀ ਲੜਾਈ ਹੋਏਗੀ। ਜੇ ਤੁਸੀਂ ਲੜਾਈ ਦੀ ਤਿਆਰੀ ਕਰ ਰਹੇ ਹੋ ਨਾ, ਹੁਣ ਆਂਡਾ ਕਿਹਨੂੰ ਕਹਿ ਰਹੇ ਆ, ਪੱਥਰ ਕਿਹਨੂੰ ਕਹਿ ਰਹੇ ਆ, ਤਾਂ ਉਹ ਮੇਰੇ ਖਿਆਲ ਦੇ ਨਾਲ ਡਿਫਾਈਨ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਉਹ ਆਪਣੇ ਆਪ ਨੂੰ ਪੱਥਰ ਕਹਿ ਰਹੇ ਆ, ਇੰਡੀਆ ਨੂੰ ਆਂਡਾ ਦੱਸਦੇ ਆ ਕਿ ਆਂਡੇ ਤੇ ਪੱਥਰ ਦੀ ਟੱਕਰ ਹੋਣੀ ਹੈ ਜੇ ਤੁਸੀਂ ਇਸ ਮਾਮਲੇ 'ਚ ਜੇ ਕਿਤੇ ਭੁਲੇਖਾ ਰੱਖੋਗੇ। ਦੂਜੀ ਗੱਲ ਇਹ ਆ ਕਿ ਇੱਕ ਹੋਰ ਡਿਵੈਲਪਮੈਂਟ ਇਸ ਮਾਮਲੇ ਨਾਲ ਹੀ ਜੁੜੀ ਆਪਾਂ ਕਹਿ ਸਕਦੇ ਹਾਂ ਕਿ ਇਸਲਾਮਿਕ ਕਾਰਪੋਰੇਸ਼ਨ ਦੇ ਸੰਗਠਨ ਨੇ ਜੰਮੂ ਕਸ਼ਮੀਰ ਦੀ ਤਾਜ਼ਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਹੰਗਾਮੀ ਬੈਠਕ ਸੱਦ ਲਈ ਆ।
ਤਾਂ ਇਹ ਵੀ ਕਿਤੇ ਨਾ ਕਿਤੇ, ਕਿਉਂਕਿ ਦੇਖੋ ਚਾਈਨਾ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਸੰਸਾਰ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਅੰਦਰ ਇਨਫਲੂਐਂਸ ਰੱਖਦਾ ਹੈ। ਤਾਂ ਪਾਕਿਸਤਾਨ ਦੇ ਨਾਲ ਉਹਨਾਂ ਦੀ ਗੁੱਡਵਿਲ ਹੈਗੀ ਹੈ, ਤੁਹਾਨੂੰ ਪਤਾ, ਤੇ ਇਸਲਾਮਿਕ ਦੇਸ਼ਾਂ ਦੇ ਵਿੱਚ ਪਾਕਿਸਤਾਨ ਦੀ ਪੁੱਛ ਪ੍ਰਤੀਤ ਚੰਗੀ ਆ। ਤਾਂ ਇਹ ਵੀ ਡਿਪਲੋਮੈਸੀ ਹੋ ਸਕਦੀ ਆ, ਕਿਉਂਕਿ ਹੁਣ ਕਸ਼ਮੀਰ ਦੇ ਹਾਲਾਤ ਨੂੰ ਤੇ ਜੇ ਦੇਖੀਏ ਤੇ ਉੱਤੇ ਭੌਂਕੇ ਸਾਲ ਹੋਣ ਵਾਲਾ, ਉਹ ਤੇ ਅੱਗੇ ਵੀ ਚਰਚਾ ਕਰ ਚੁੱਕੀ ਆ। ਇਹ ਤਾਜ਼ਾ ਜਿਹੜੀ ਹੰਗਾਮੀ ਬੈਠਕ ਰੱਖੀ ਹੈ, ਮੇਰੇ ਖਿਆਲ ਦੇ ਨਾਲ ਇਸੇ ਚੀਜ਼ ਦਾ ਹੀ ਇੱਕ ਹਿੱਸਾ ਹਾਲ ਦੀ ਘੜੀ ਨਜ਼ਰ ਆਉਂਦਾ ਹੈ ਕਿ ਜੋ ਵੀ ਕੌਮਾਂਤਰੀ ਕੂਟਨੀਤੀ ਚੱਲਦੀ ਹੈ, ਖੈਰ ਬਾਕੀ ਚੀਜ਼ਾਂ ਹੌਲੀ ਹੌਲੀ ਸਾਫ਼ ਹੋ ਜਾਣਗੀਆਂ। ਚੀਨ ਨੇ ਬੰਗਲਾਦੇਸ਼ ਦੇ ਨਾਲ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਆਪਣਾ ਵਪਾਰ ਵਧਾਉਣ ਦਾ ਐਲਾਨ ਕਰ ਦਿੱਤਾ, 97% ਟੈਰਿਫ ਜਿਹੜੇ ਕੱਟ ਕਰ ਦਿੱਤੇ। ਇਸ ਤੋਂ ਇਲਾਵਾ ਅੱਜ ਉਹਨਾਂ ਨੇ ਇੰਡੀਆ ਨੂੰ ਇੱਕ ਹੋਰ ਵਪਾਰਕ ਮੁਹਾਜ਼ ਤੇ ਝਟਕਾ ਦਿੱਤਾ ਵਾ, ਕਿਉਂਕਿ ਉਹਨਾਂ ਨੇ ਦਵਾਈਆਂ ਦੀ ਜਿਹੜੀ ਜ਼ਰੂਰੀ ਸਮੱਗਰੀ ਹੁੰਦੀ, ਜਿਹਦੀ ਮੈਂ ਗੱਲ ਬਹੁਤ ਵਾਰੀ ਕਰ ਚੁੱਕਾ, API ਮਤਲਬ ਐਕਟਿਵ ਫਾਰਮਾਸਿਊਟੀਕਲ ਇੰਗਰੀਡੀਐਂਟ, ਜੋ ਕਿ ਚਾਈਨਾ ਤੋਂ ਬਹੁਤ ਜ਼ਿਆਦਾ ਇੰਪੋਰਟ ਕਰਦਾ ਇੰਡੀਆ। ਤਾਂ ਫਾਰਮਾਸਿਊਟੀਕਲ ਇੰਡਸਟਰੀ ਦਾ ਜਿਹੜਾ ਬਾਦਸ਼ਾਹ ਉਹ ਨਿਰਭਰ ਹੈ ਚਾਈਨਾ ਤੇ। ਤਾਂ ਹਾਲ ਦੀ ਘੜੀ ਕੀ ਆ ਕਿ ਉਹਨਾਂ ਨੇ ਕੀਮਤਾਂ ਚੱਕ ਦਿੱਤੀਆਂ, ਮਤਲਬ ਉਹ ਕਹਿੰਦੇ ਕਿ ਆ ਜਾਓ ਫਿਰ, ਜੇ ਤੁਸੀਂ ਵਪਾਰਕ ਜੰਗ 'ਚ ਹੀ ਪੈਣਾ ਸਾਡੇ ਨਾਲ, ਜੇ ਤੁਸੀਂ ਬਾਈਕਾਟ ਕਰੋਗੇ। ਇਹ ਹਾਲਾਂਕਿ ਓਫੀਸ਼ੀਅਲੀ ਨਹੀਂ ਕਿਹਾ, ਮੈਂ ਕਹਿ ਰਿਹਾ ਆਪਣੇ ਕੋਲੋਂ ਕਿ ਸ਼ਾਇਦ ਇਸੇ ਸੋਚ ਨਾਲ ਅੱਗੇ ਵਧ ਰਹੇ ਕਿ ਜੇ ਤੁਸੀਂ ਇੱਕ ਝਟਕਾ ਦਿਓਗੇ ਤਾਂ ਅੱਧਾ ਕੁ ਝਟਕਾ ਫਿਰ ਅਸੀਂ ਵੀ ਤੁਹਾਨੂੰ ਜ਼ਰੂਰ ਦੇਵਾਂਗੇ। ਤਾਂ ਇਹ ਤਾਜ਼ਾ ਅੱਜ ਦੀ ਮੈਂ ਕਹੂੰਗਾ ਕਿ ਵਪਾਰਕ ਪੱਧਰ ਦੀ ਇੱਕ ਬਹੁਤ ਵੱਡੀ ਖਬਰ ਹੈ। ਦੂਜੇ ਪਾਸੇ ਜਿੱਦਾਂ ਅੱਜ ਗੱਲਬਾਤ ਚੱਲ ਰਹੀ ਸੀ ਕਿ ਚੀਕੋ ਸੇਵੇ ਦੇ ਜਿਹੜੇ ਫੌਜ ਦੇ ਮੁਖੀ ਆ MN ਨਰਵਾਨੇ, ਉਹ ਗਏ ਆ ਲਦਾਖ ਦੇ ਵਿੱਚ, ਉਹਨਾਂ ਨੇ ਵੀ ਗੱਲਬਾਤ ਕੀਤੀ ਆ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਸਿਆਸਤ ਜਿਹੜੀ ਆ ਉਹ ਵੀ ਭਖੀ ਰਹੀ ਆ, ਕਿਉਂਕਿ ਅੱਜ ਡਾਕਟਰ ਮਨਮੋਹਨ ਸਿੰਘ ਜੀ ਬੋਲੇ ਸੀਗੇ ਇਸ ਮੁੱਦੇ ਦੇ ਮੁਤਲਕ, ਤੇ ਉਹਨਾਂ ਦੇ ਜਵਾਬ ਦੇ ਵਿੱਚ ਜੋ ਉਹਨਾਂ ਨੇ ਜਵਾਬ ਦਿੱਤਾ, ਮਤਲਬ ਕਿ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਸਟੇਟਮੈਂਟ ਬਹੁਤ ਜ਼ਿਆਦਾ ਕੰਟਰੋਵਰਸ਼ਲ ਹੋ ਗਈ ਸੀਗੀ, ਜਿਹੜਾ ਉਹਨਾਂ ਨੇ ਕਿਹਾ ਕਿ 1 ਇੰਚ ਵੀ ਸਾਡੀ ਜ਼ਮੀਨ ਉਹਨਾਂ ਨੇ ਨਹੀਂ ਕਬਜ਼ਾਈ, ਇੱਕ ਵੀ ਬੰਦਾ ਜਿਹੜਾ ਉਹ ਇੱਧਰ ਨਹੀਂ ਟੱਪਿਆ। ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਟਿੱਪਣੀ ਕੀਤੀ ਸੀਗੀ ਮਨਮੋਹਨ ਸਿੰਘ ਹੋਰਾਂ ਨੇ। ਉਹ ਕਹਿੰਦੇ ਆ ਕਿ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਇਹ ਠੀਕ ਨਹੀਂ ਹੈ, ਮਤਲਬ ਕਿ ਜੀ ਇਸ ਤਰ੍ਹਾਂ ਦੀ ਸਟੇਟਮੈਂਟ ਜਿਹੜੀ ਆ ਉਹ ਚੀਨ ਦੇ ਹੱਕ 'ਚ ਭੁਗਤਦੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ, ਸਾਰਾਂਸ਼ ਇਹ ਹੀ ਸੀਗਾ ਕਿ ਤੁਹਾਡਾ ਜਿਹੜਾ ਬਿਆਨ ਹੈ ਉਹ ਇਸ ਤਰ੍ਹਾਂ ਬੇਵਜ੍ਹਾ ਹੀ ਇਹਨਾਂ ਨੂੰ ਫਾਇਦਾ ਦੇਣ ਵਾਲਾ ਹੈ। ਦੂਜੀ ਚੀਜ਼ ਇਹ ਹੋਈ ਕਿ JP ਨੱਡਾ ਜਿਹੜੇ ਹੈਗੇ ਭਾਜਪਾ ਪ੍ਰਧਾਨ, ਉਹਨਾਂ ਨੇ ਮਤਲਬ ਕਿ ਉਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ। ਉਹ ਕਹਿੰਦੇ ਆ ਕਿ ਜਦੋਂ ਤੁਸੀਂ ਸਰਕਾਰ ਚਲਾ ਰਹੇ ਸੀ, ਤੁਹਾਡੀ ਸਰਕਾਰ ਵੇਲੇ ਹੀ ਬਹੁਤ ਵਾਰੀ LAC ਦਾ ਮਤਲਬ ਲਾਂਘਾ ਜਿਹੜਾ ਚਾਈਨਾ ਨੇ ਬਣਾਇਆ ਔਰ ਤੁਹਾਡੇ ਇੱਧਰ ਆਏ ਵੀ ਆ, ਔਰ ਨਾਲ ਕਿਹਾ ਕਿ ਚੀਨ ਨੇ ਭਾਰਤ ਦੀ 43,000 ਕਿਲੋਮੀਟਰ ਜ਼ਮੀਨ ਤੇ ਕਬਜ਼ਾ ਕੀਤਾ ਸੀਗਾ, ਮਤਲਬ ਕਿ ਕਾਂਗਰਸ ਦੀ ਸਰਕਾਰ ਸੀ। ਤਾਂ ਤੁਸੀਂ ਨਾ ਭੁੱਲੋ, ਸਾਨੂੰ ਤੁਸੀਂ ਇਸ ਤਰ੍ਹਾਂ ਦਾ ਸ਼ੀਸ਼ਾ ਨਾ ਦਿਖਾਓ। ਮਤਲਬ ਇਹ ਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਸਵਾਲ ਨਾ ਚੁੱਕੋ। ਹਾਲਾਂਕਿ ਉਹ ਤੁਹਾਨੂੰ ਪਤਾ ਹੀ ਹੈ ਕਿ ਸਟੇਟਮੈਂਟ ਜਿਹੜੀ ਆ ਬੜੀ, ਮੈਂ ਸਮਝਦਾ ਕਿ ਬਚਕਾਨਾ ਹਰਕਤ ਰਹੀ ਹੈ, ਜਾਂ ਕਹਿ ਲਈਏ ਕਿ ਬਹੁਤ ਹੀ ਘਟੀਆ ਪੱਧਰ ਦੀ ਕੂਟਨੀਤੀ ਸੀਗੀ। ਤੇ PM ਨੇ ਐਕਨੋਲਜ ਵੀ ਕੀਤਾ ਹੋਣਾ, ਜੇ ਤੁਸੀਂ ਤਾਜ਼ਾ ਸਟੇਟਮੈਂਟ ਦੇਖੋਗੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੱਗੀ ਹੋਈ ਆ। PM ਨੇ ਐਕਨੋਲਜ ਕੀਤਾ ਕਿ ਇਸ ਵਾਰੀ ਬਹੁਤ ਭਾਰੀ ਤਾਦਾਦ ਦੇ ਵਿੱਚ ਉਹ LAC ਤੋਂ ਅੱਗੇ ਲੰਘ ਆਏ ਆ। ਤਾਂ ਹੁਣ ਐਕਨੋਲਜ ਵੀ ਕਰ ਰਹੇ, ਪਰ ਦੂਸਰੇ ਪਾਸੇ ਇਲਜ਼ਾਮਾਂ ਦੇ ਭੇਡ ਵੀ ਚੱਲਦੇ ਪਏ ਆ। ਫਿਰ ਕਾਂਗਰਸ ਨੇ ਮੋੜਵਾਂ ਜਵਾਬ ਦਿੱਤਾ, ਉਹ ਕਹਿੰਦੇ ਕਿ ਸਾਡੇ ਨਾਲ ਉਲਝਣ ਦੀ ਬਜਾਏ ਭਾਈ ਤੁਸੀਂ ਇੱਧਰ ਧਿਆਨ ਦਿਓ, ਮਤਲਬ ਕਿ ਦੱਬੋ ਨਾ। ਹੁਣ ਜਿੱਦਾਂ ਕਹਿੰਦੇ ਨਾ ਦੱਬਦਾ ਕਿੱਥੇ ਆ, ਉਹ ਕਹਿੰਦੇ ਕਿ ਦੱਬੋ ਨਾ, ਹੁਣ ਚੀਨ ਦੇ ਨਾਲ ਤੁਸੀਂ ਸਾਹਮਣੇ ਖੜੋ। ਸੋ ਕਾਂਗਰਸ ਨੇ ਮੁੜ ਕੇ ਜਵਾਬ ਦਿੱਤਾ। ਇਹ ਸਾਰੀਆਂ ਚੀਜ਼ਾਂ ਅੱਜ ਵਾਪਰੀਆਂ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜੋ ਇਸ ਵੇਲੇ ਸੂਰਤ ਹਾਲ ਹੈ, ਉਸ ਸੂਰਤ ਹਾਲ ਦੇ ਵਿੱਚ ਹਾਲ ਦੀ ਘੜੀ ਮੈਂ ਸਮਝਦਾ ਕਿ ਨਰਿੰਦਰ ਮੋਦੀ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਇਸ ਤਰ੍ਹਾਂ ਘੇਰਾ ਪਾ ਲਿਆ ਚੀਨ ਵਾਲਿਆਂ ਨੇ, ਜਿਸ ਤਰ੍ਹਾਂ ਲੱਗਦਾ ਆ ਕਿ ਕੋਈ ਸਮਾਂ ਸੀਗਾ ਨਾ, ਨਹਿਰੂ ਦਾ ਸਾਰਾ ਵਧੀਆ ਚੱਲਦਾ ਪਿਆ ਸੀ ਸ਼ਾਸਨ ਕਾਲ, ਤਾਂ ਅਚਾਨਕ ਚੀਨ ਨੇ ਬੇੜੀਆਂ 'ਚ ਵੱਟੇ ਪਾ ਕੱਤੇ, ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਐਸੀ ਮਾਰ ਮਾਰੀ ਕਿ ਨਹਿਰੂ ਮੁੜ ਕੇ ਉੱਠਿਆ ਹੀ ਨਹੀਂ ਉਸ ਵਾਰ ਦਾ ਮਾਰਿਆ। ਤਾਂ ਉੱਥੇ ਹੀ ਲਗਭਗ ਸਿਮਰਤ, ਹਾਲਾਂਕਿ ਨਰਿੰਦਰ ਮੋਦੀ ਦੇ ਸਾਹਮਣੇ ਚੈਲੰਜ ਜ਼ਰੂਰ ਆਏ ਅੱਗੇ, ਜਿੱਦਾਂ ਇੱਕ ਬਹੁਤ ਤਗੜਾ ਪੁਲਵਾਮਾ ਦੇ ਵਿੱਚ ਅਟੈਕ ਹੋ ਗਿਆ ਸੀ, ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਨਾ ਕਿਸ ਤਰ੍ਹਾਂ ਦਾ ਇੱਕ ਮਾਹੌਲ ਬਣ ਗਿਆ ਸੀ ਮੋਦੀ ਦੇ ਉਲਟ ਜੀ। ਤਾਂ ਤੱਤ ਫੱਟ ਉਹਨਾਂ ਨੇ ਕਾਰਵਾਈ ਕੀਤੀ, ਮਤਲਬ ਕਿ ਉਹ ਸੰਭਾਲ ਲਿਆ। ਕੁਝ ਇਹੋ ਜਿਹੇ ਮੌਕੇ ਆਏ ਆ ਜਦੋਂ ਛੋਟੇ ਮੋਟੇ ਮੈਂ ਕਹੂੰਗਾ ਕਿ ਸਿਆਸੀ ਸੰਕਟ ਵੀ ਨਰਿੰਦਰ ਮੋਦੀ ਨੇ ਸਫਲਤਾਪੂਰਵਕ ਫੇਸ ਕਰ ਲਏ,
ਪਰ ਹੁਣ ਗੱਲ ਇਹ ਆ ਕਿ ਇਸ ਵੇਲੇ ਮੈਂ ਸਮਝਦਾ ਕਿ ਘੇਰਾ ਚੀਨ ਨੇ ਬਹੁਤ ਕਸੂਤਾ ਪਾਇਆ ਨਰਿੰਦਰ ਮੋਦੀ ਨੂੰ। ਨਰਿੰਦਰ ਮੋਦੀ ਜਾਂ ਤੇ ਜਿੱਦਾਂ ਹੈ ਕਿ ਅੱਗੇ ਬੈਕਡੋਰ ਗੱਲਬਾਤ ਕਰਕੇ ਨਿਕਲ ਜਾਂਦੇ ਰਹੇ, ਅਭਿਨੰਦਨ ਵਾਲੇ ਮਾਮਲੇ 'ਚ ਵੀ ਸਭ ਕੁਝ ਹੋਇਆ ਕਿ ਗੱਲਬਾਤ ਕਰਕੇ ਵਿੱਚ ਕੋਈ ਬੰਦੇ ਪਾ ਕੇ ਜਿੱਦਾਂ ਰਸ਼ੀਆ 'ਚ ਗਏ, ਮੈਨੂੰ ਲੱਗਦਾ ਇਹੋ ਕਿ ਰਸ਼ੀਆ ਨੂੰ ਵਿੱਚ ਪਾਉਣਗੇ ਜ਼ਰੂਰ, ਤਾਂ ਹੋ ਸਕਦਾ ਕੋਈ ਮਾਮਲਾ ਨਿਬੜ ਜਾਵੇ। ਅਦਰਵਾਈਜ਼ ਜੇ ਚੀਨ ਆਪਣੀ ਆਈ ਤੇ ਆਉਂਦਾ ਰਹਿੰਦਾ ਤਾਂ ਨਰਿੰਦਰ ਮੋਦੀ ਸਾਹਿਬ ਵਾਸਤੇ ਬਹੁਤ ਵੱਡਾ ਸੰਕਟ ਖੜਾ ਹੋਣ ਜਾ ਰਿਹਾ। ਕਿਉਂਕਿ ਉਹਨਾਂ ਨੇ ਇੰਟਾਇਰ ਗਲਵਾਨ ਵੈਲੀ ਤੇ ਹੀ ਦਾਵਾ ਠੋਕ ਦਿੱਤਾ ਹੈ, ਸਮਝੇ ਨਾ। ਉਹਨਾਂ ਨੇ ਜਿੱਦਣ ਇਹਨਾਂ ਨੇ ਸਰਬਦਲੀ ਮੀਟਿੰਗ ਕੀਤੀ, ਜਿਵੇਂ ਇਹਨਾਂ ਦਾ ਬਿਆਨ ਆਇਆ ਉਹਨਾਂ ਨੇ ਉਸ ਬਿਆਨ ਨੂੰ ਕੈਸ਼ ਕੀਤਾ। ਉਹ ਕਹਿੰਦੇ ਕਿ ਸਾਰੀ ਦੀ ਸਾਰੀ ਗਲਵਾਨ ਵੈਲੀ ਹੀ ਸਾਡੀ ਆ, ਘਾਟੀ ਸਾਡੀ ਆ। ਉਹਦਾ ਕੀ ਆ ਕਿ ਜਿੱਦਾਂ ਲਾ ਲਓ LAC ਆ, LAC ਤੋਂ ਅੱਗੇ ਆ ਗਏ, ਉੱਥੇ ਹੋ ਗਿਆ ਜਿੱਦਾਂ ਲਾ ਲਓ ਕਲੈਸ਼। ਤਾਂ ਉਹ ਕੀ ਕਹਿ ਰਹੇ ਆ, ਉਹ ਕਹਿੰਦੇ ਕਿ ਇਹ ਤੋਂ ਵੀ ਹੇਠਾਂ ਇਹ ਦਰਿਆ ਨੇ ਦੋ। ਜੇ ਤੁਸੀਂ ਨਕਸ਼ਾ ਵੇਖੋਗੇ, ਮੈਪ ਜਦੋਂ ਵੇਖੋਗੇ ਨਾ, ਸ਼ਿਓਕ ਤੁਸੀਂ ਦਰਿਆ ਦੇਖ ਲਿਓ, ਸ਼ਿਓਕ ਨਦੀ ਹੈ ਜਿਹੜੀ, ਉਹਨੂੰ ਜਦੋਂ ਤੁਸੀਂ ਕੱਢੋਗੇ ਗੂਗਲ ਮੈਪ ਦੇ ਵਿੱਚ, ਸ਼ਿਓਕ ਨਦੀ ਹੈ ਥੱਲੇ ਨੂੰ ਡਿੱਗਦੀ ਆ ਤੇ ਥੱਲਿਓਂ ਇੱਕ ਸਿਰੇ ਤੋਂ ਦੂਜੇ ਸਿਰੇ ਨੂੰ ਵਹਿੰਦਾ ਦਰਿਆ ਗਲਵਾਨ। ਤਾਂ ਉਹ ਵਿੱਚ ਜਿਹੜਾ ਏਰੀਆ ਜਿਹੜਾ ਇੰਡੀਆ ਕੋਲ ਸੀਗਾ, ਉਹ ਕਹਿੰਦੇ ਏਰੀਆ ਸਾਰਾ ਸਾਡਾ ਹੈ, ਜਿੱਥੇ ਦੋਵੇਂ ਦਰਿਆ ਇਕੱਠੇ ਹੁੰਦੇ, ਜਿਵੇਂ ਸਤਲੁਜ ਤੇ ਬਿਆਸ ਆਪਣਾ ਇਕੱਠਾ ਹੁੰਦਾ ਨਾ ਹਰੀਕੇ, ਉਸ ਪੁਆਇੰਟ ਤੇ ਕਹਿੰਦੇ ਕਿ ਬਾਰਡਰ ਆ। ਬਾਕੀ ਸਾਡਾ ਕਹਿੰਦੇ ਕਿ ਜਿਹੜਾ ਸਾਡਾ ਕਿੰਗਡਮ ਸੀਗਾ ਉਹਦਾ ਬਾਰਡਰ ਇੱਥੋਂ ਤੱਕ ਸੀ, ਅਸੀਂ ਨਹੀਂ ਮੰਨਦੇ ਅੰਗਰੇਜ਼ਾਂ ਦੇ ਬਾਰਡਰ। ਤਾਂ ਇੰਡੀਆ ਕਲੇਮ ਕੀ ਕਰਦਾ ਕਿ ਜੋ ਜੌਨਸਨ ਲਾਈਨ ਹੈ, ਤੁਸੀਂ ਸੁਣੀ ਹੋਣੀ ਆ, ਉਹ ਲੰਮਾ ਹੋ ਜਾਏਗਾ ਪਰਪੇਕ, ਸ਼ੁੱਕਰਵਾਰ ਸ਼ਾਇਦ ਆਪਾਂ ਗੱਲ ਕਰ ਸਕਦੇ ਹਾਂ, ਖੁੱਲਾ ਸਮਾਂ ਹੋਏਗਾ। ਤਾਂ ਉਹ ਜੌਨਸਨ ਲਾਈਨ ਨੂੰ ਇੰਡੀਆ ਵਾਲੇ ਮੰਨਦੇ ਆ ਕਿ ਠੀਕ ਹੈ ਇਹ ਬਾਰਡਰ ਹੈ, ਪਰ ਉਹ ਕਹਿੰਦੇ ਕਿ ਨਹੀਂ, ਜੋ ਸਾਡੇ ਕਿੰਗਡਮ ਦਾ ਅਖੀਰਲਾ ਬਾਰਡਰ ਸੀਗਾ ਅਸੀਂ ਉੱਥੋਂ ਤੱਕ ਜਾਣਾ। ਸੋ ਆਹ ਮਸਲਾ ਹੁਣ ਇਹ ਬਹੁਤ ਉਲਝਵਾਂ ਮਸਲਾ, ਜੇ ਕੋਈ ਵਿੱਚ ਪੈ ਗਿਆ, ਤੀਜਾ ਬੰਦਾ ਤਰਿਆਕਲ ਪੈ ਗਿਆ ਤੇ ਮਸਲਾ ਹੱਲ ਹੋ ਜਾਏ ਤਾਂ ਠੀਕ ਹੈ, ਨਹੀਂ ਤਾਂ ਨਰਿੰਦਰ ਮੋਦੀ ਸਾਹਿਬ ਵਾਸਤੇ ਬਹੁਤ ਸੰਕਟ ਕਸੂਤਾ ਜੀ। ਜੀ 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 ਬਿਲਕੁਲ। ਅਗਲੀ ਮਿੰਟ 'ਚ ਗੱਲ ਕਰਦੇ ਜਾਈਏ, ਕਹਿੰਦੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਡਾਇਗਨੋਸਟਿਕ ਸੈਂਟਰ ਆ ਉਸ ਦਾ ਲਾਇਸੈਂਸ ਰੱਦ ਹੋਇਆ ਆ। ਹਾਂਜੀ ਦੇਖੋ, ਇਹ ਵਿਵਾਦਾਂ ਦੇ ਵਿੱਚ ਘਿਰੀ ਸੀਗੀ ਲੈਬ, ਤੁਲੀ ਲੈਬ ਸੀਗੀ। ਤਾਂ ਇਹਦੇ ਵਿੱਚ ਹੋਇਆ ਕੀ ਸੀਗਾ ਕਿ ਜਿੱਦਾਂ ਆਪਾਂ ਇੱਕ ਖਬਰ ਸਾਂਝੀ ਵੀ ਕੀਤੀ ਸੀਗੀ ਸਰੋਤਿਆਂ ਦੇ ਨਾਲ ਕਿ ਇੱਕ ਪ੍ਰੈਗਨੈਂਟ ਬੀਬੀ ਸੀਗੀ, ਉਹਨੂੰ ਇਹਨਾਂ ਨੇ ਟੈਸਟ ਕੀਤਾ ਔਰ ਪੋਜ਼ਿਟਿਵ ਪਾਇਆ। ਔਰ ਕਮਾਲ ਦੀ ਗੱਲ ਹੈ ਕਿ ਉਹ ਬੀਬੀ ਖੁਦ ਹੈਲਥ ਕਰਮਚਾਰੀ ਸੀਗੀ। ਤਾਂ ਜਦ ਉਹਨੂੰ ਆਈਸੋਲੇਟ ਕਰ ਦਿੱਤਾ ਗਿਆ ਦੂਸਰੇ ਦਿਨ, ਕਿਉਂਕਿ ਪਰਿਵਾਰ ਨੇ ਆਖਿਆ ਕੋਈ ਗੱਲ ਹੀ ਨਹੀਂ ਹੈਗੀ, ਕੋਈ ਵਜ੍ਹਾ ਹੀ ਨਹੀਂ ਲੱਗਦੀ, ਇਹ ਤੇ ਬੇਵਜ੍ਹਾ ਸਾਰਾ ਕੰਮ ਆ। ਜਦ ਉਹਨਾਂ ਨੇ ਸਰਕਾਰੀ ਲੈਬ ਦੇ ਵਿੱਚੋਂ ਟੈਸਟ ਕਰਾਇਆ ਤਾਂ ਟੈਸਟ ਆਇਆ ਨੈਗੇਟਿਵ। ਇਸ ਤਰ੍ਹਾਂ ਬਹੁਤ ਸਾਰੇ ਬੰਦੇ ਸਾਹਮਣੇ ਆ ਗਏ। ਮਨਦੀਪ ਮੰਨਾ ਜਿਹੜਾ ਮੰਨਾ ਬਾਬਾ ਬੋਲਦਾ, ਤੁਹਾਨੂੰ ਪਤਾ, ਬੜਾ ਬੁਲਾਰਾ, ਉਹ ਅੱਛਾ ਬੋਲਦਾ, ਅੱਛਾ। ਤਾਂ ਉਹਨੇ ਫਿਰ ਜਾ ਕੇ ਸਾਹਮਣੇ ਉੱਥੇ ਲਾਈਵ ਵੀ ਕੀਤਾ, ਉੱਥੇ ਬਹੁਤ ਸਾਰੇ ਬੰਦੇ ਹੋਰ ਵੀ ਆਏ ਜਿਨ੍ਹਾਂ ਦੇ ਨਾਲ ਇਹ ਸਭ ਕੁਛ ਆਇਆ। ਦੋਸ਼ ਕੀ ਲੱਗਿਆ ਕਿ ਤਥਾ ਕਥਿਤ ਤੌਰ ਤੇ ਇਹ ਧੰਦਾ ਚੱਲਦਾ ਪਿਆ ਸੀਗਾ, ਕਿਉਂਕਿ ਗਾਂ ਪੈਕੇਜ ਮਿੱਥੇ ਹੋਏ ਸੀਗੇ, ਮਤਲਬ ਕਿ ਸਪੈਸੀਫਿਕ ਹਸਪਤਾਲ ਦੱਸੇ ਜਾਂਦੇ ਸੀਗੇ ਕਿ ਇੱਥੇ ਚੱਲ ਜਾਓ, ਇੱਥੇ ਪੈਕੇਜ ਤੁਹਾਨੂੰ ਆਸਾਨ ਵਾਲਾ ਮਿਲ ਜੂਗਾ, ਸੌਖਾ ਮਿਲ ਜੂਗਾ, ਕੰਮ ਸੌਖਾ ਹੋ ਜਾਊਗਾ। ਤਾਂ ਉਹ ਮਾਮਲਾ ਫਿਰ ਵਿਗੜਦਾ ਚਲੇ ਗਿਆ, ਜਾਂਚ ਪੜਤਾਲ ਹੋਈ ਤਾਂ ਹੁਣ ਇਸ ਡਾਇਗਨੋਸਟਿਕ ਸੈਂਟਰ ਦਾ ਲਾਇਸੈਂਸ ਹੈ ਜਿਹੜਾ ਰੱਦ ਕਰ ਦਿੱਤਾ ਗਿਆ। ਤਾਂ ਮੈਂ ਸਮਝਣਾ ਕਿ ਦੇਖੋ ਗੱਲ ਇਹ ਆ ਕਿ ਇਹਨਾਂ ਤੇ ਕਾਰਵਾਈ ਕਰ ਦਿੱਤੀ, ਠੀਕ ਆ, ਇਹਨਾਂ ਨੇ ਜੋ ਕੀਤਾ ਆਪਣੇ ਪੇਸ਼ੇ ਦੇ ਨਾਲ ਧਰੋ ਕੀਤਾ, ਕਿਉਂਕਿ ਕਿਸੇ ਅੱਛੇ ਭਲੇ ਬੰਦੇ ਨੂੰ ਇੱਕ ਤੇ ਇਹ ਆ ਕਿ ਚਲੋ ਤੁਸੀਂ ਬਿਮਾਰ ਐਲਾਨ ਦਿੱਤਾ, ਉਹਨੂੰ ਤੇ ਮੁਸੀਬਤ ਪੈਣੀ ਆ, ਉਹਦੇ ਪਰਿਵਾਰ ਨੂੰ ਵੇਖੋ ਕਿੰਨਾ ਤਾਪ ਚੜ੍ਹਨਾ, ਕਿੰਨਾ ਉਹਨਾਂ ਨੂੰ ਦੁੱਖ ਲੱਗਣਾ। ਔਰ ਦੂਜੀ ਗੱਲ ਹੈ ਕਿ ਸਮਾਜ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਉਹ ਬੰਦੇ ਨੂੰ ਡਾਵਾਡੋਲ ਕਰ ਜਾਂਦੀ ਆ। ਤਾਂ ਇਹ ਤੇ ਠੀਕ ਆ ਕਿ ਤੁਸੀਂ ਕਾਰਵਾਈ ਕਰ ਦਿੱਤੀ, ਮੈਂ ਸਹਿਮਤ ਹਾਂ ਇਸ ਚੀਜ਼ ਦੇ ਨਾਲ ਔਰ ਵਧੀਆ ਸਲਾਹ ਵੀ ਕਰਦਾ ਕਿ ਠੀਕ ਕੀਤਾ, ਅੱਛਾ ਕੀਤਾ। ਔਰ ਗੱਲ ਇਹ ਆ ਕਿ ਜਿਹੜੇ ਡਾਕਟਰ ਵਾਲੇ ਹੋਏ ਆ, ਹੁਣ ਜਿੱਦਾਂ ਦਾਅਵਾ ਕੀਤਾ ਜਾ ਰਿਹਾ ਤਥਾ ਕਥਿਤ ਕਿ ਹਾਂ ਭਾਈ ਗੱਲ ਇਹ ਆ ਕਿ ਇਹ ਸਾਰਾ ਕੁਝ ਖੇਡ ਰਲ ਮਿਲ ਕੇ ਚਲਾਇਆ ਜਾ ਰਿਹਾ ਸੀਗਾ। ਤਾਂ ਜਿਹੜੇ ਦੂਸਰੇ ਪਲੇਅਰ ਆ, ਵੱਡੇ ਪਲੇਅਰ ਆ, ਇੱਕ ਲੈਬ ਵਾਲਾ ਤੇ ਠੀਕ ਆ ਗਿਆ, ਪੜ੍ਹ ਕੇ ਆ ਗਿਆ, ਚਲੋ ਬਹੁਤ ਸਾਰੇ ਲੋਕ ਸਾਹਮਣੇ ਆ ਗਏ, ਮਾਮਲਾ ਵਿਗੜ ਗਿਆ। ਤਾਂ ਜਿਹੜੇ ਲੋਕ, ਜਿਹੜੇ ਡਾਕਟਰ, ਜਿਹੜੇ ਹਸਪਤਾਲ ਜਿਹੜੇ ਕਹੇ ਜਾ ਰਹੇ ਕਥਿਤ ਤੌਰ ਤੇ ਕਿ ਇਸ ਖੇਡ ਦੇ ਵਿੱਚ ਸ਼ਾਮਲ ਸਨ, ਤਾਂ ਉਹਨਾਂ ਨੂੰ ਕੀ ਜਾਂਚ ਪੜਤਾਲ ਦੇ ਦਾਇਰੇ 'ਚ ਬਾਹਰ ਰੱਖਿਆ ਜਾਏਗਾ? ਕਿ ਉਹਨਾਂ ਤੇ ਮੁਕੱਦਮਾ ਦਰਜ ਨਹੀਂ ਹੋਣਾ ਚਾਹੀਦਾ? ਕਿਉਂਕਿ ਸਾਰੇ ਲੋਕ ਹੀ ਫਿਰ ਬਿਮਾਰੀ ਦੇ ਦੌਰ ਦੇ ਵਿੱਚ ਫਾਇਦਾ ਚੁੱਕ ਰਹੇ ਸਨ। ਤੇ ਇੰਡੀਆ ਦੇ ਵਿੱਚ ਤੇ ਇਸ ਵੇਲੇ ਤੁਹਾਨੂੰ ਪਤਾ ਹੀ ਹੈ ਡਿਜ਼ਾਸਟਰ ਮੈਨੇਜਮੈਂਟ ਐਕਟ ਲੱਗਾ ਹੋਇਆ,
ਐਕਟ ਲੱਗਾ ਹੋਇਆ ਜੀ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਗਤੀਵਿਧੀ ਨਹੀਂ ਕਰ ਸਕਦਾ। ਤੁਸੀਂ ਜੇ ਮਾਸਕ ਨਹੀਂ ਪਹਿਨਦੇ ਤਾਂ ਉਸੇ ਐਕਟ ਦੇ ਵਿੱਚ ਹੀ ਤੁਹਾਡੇ ਤੇ ਕਾਰਵਾਈ ਹੁੰਦੀ ਹੈ, ਕਿਉਂਕਿ ਇੱਕ ਸਪੈਸ਼ਲ ਐਕਟ ਹੈ ਜਿਹੜਾ ਉਹ ਇਸ ਵੇਲੇ ਇਹਨਾਂ ਨੇ ਲਾਗੂ ਕੀਤਾ ਹੋਇਆ, ਇੰਪਲੀਮੈਂਟ ਕੀਤਾ ਹੋਇਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਉਸੇ ਐਕਟ ਦੇ ਤਹਿਤ ਕੀ ਉਹਨਾਂ ਬੰਦਿਆਂ ਤੇ ਕਾਰਵਾਈ ਨਹੀਂ ਹੋ ਸਕਦੀ ਜੋ ਹੁਣ ਪਰਦੇ ਦੇ ਪਿੱਛੇ ਹਾਲ ਦੀ ਘੜੀ। ਜੀ ਜੀ। ਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਕੈਪਟਨ ਦੇ ਆਪਣੇ ਹੀ ਹੋਏ ਨੇ, ਬੇਗਾਨੇ ਲਾ ਗਏ ਨੇ ਵੱਡੇ ਵੱਡੇ ਇਲਜ਼ਾਮ। ਦੇਖੋ ਆਪਣੇ ਬੇਗਾਨੇ ਰਾਜਨੀਤੀ 'ਚ ਪੱਕੇ ਨਹੀਂ ਹੁੰਦੇ, ਕਈ ਵਾਰ ਬੇਗਾਨੇ ਵੀ ਤੁਹਾਡੇ ਆਪਣੇ ਹੋ ਜਾਂਦੇ, ਕਈ ਵਾਰ ਆਪਣੇ ਹੀ ਤੁਹਾਡੇ ਬੇਗਾਨੇ ਹੋ ਜਾਂਦੇ ਆ, ਇਹ ਸਭ ਚੱਲਦਾ ਹੀ ਰਹਿੰਦਾ ਹੈ। ਦਰਅਸਲ ਗੱਲ ਇਹ ਆ ਕਿ ਕੁਛ ਜਿਹੜੇ ਪੁਰਾਣੇ ਇਹਨਾਂ ਦੇ ਖਿਡਾਰੀ ਸੀਗੇ, ਜਦੋਂ ਉਹਨਾਂ ਨੂੰ ਇਹਨਾਂ ਨੇ ਡਰੈਸਿੰਗ ਰੂਮ ਜੋਗੇ ਰੱਖ ਦਿੱਤਾ, ਮਤਲਬ ਕਿ ਮੈਦਾਨ 'ਚ ਉਤਾਰਿਆ ਨਹੀਂ ਜਾਂ ਉਹਨਾਂ ਨੂੰ ਟੀਮ 'ਚ ਚੁਣਿਆ ਨਹੀਂ ਪਲੇਇੰਗ 11 ਦੇ ਵਿੱਚ, ਤੇ ਫਿਰ ਉਹ ਬਾਅਦ 'ਚ ਹੱਥ ਪੈਰ ਮਾਰਨ ਲੱਗੇ। ਚਲੋ ਇਹਨਾਂ ਦੀ ਹਾਈ ਕਮਾਨ ਨੇ ਸੈੱਟ ਕੀਤੇ, 2-3 MP ਜਿਹੜੇ ਭੇਜ ਦਿੱਤੇ, ਪਰ ਉਹਨਾਂ ਦੇ ਅੰਦਰੂਨੀ ਵਿਗਾੜ ਤੇ ਹੈਗੀ ਹੈ ਨਾ ਕੈਪਟਨ ਅਮਰਿੰਦਰ ਸਿੰਘ ਨਾਲ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਸ਼ਮਸ਼ੇਰ ਸਿੰਘ ਦੁੱਧੂ ਹੋਣ। ਪਰ ਇਹਨਾਂ ਦੋਨਾਂ ਨੇ ਨਾ ਇੱਕ ਕਮਾਲ ਦੀ, ਮੈਂ ਕਹੂੰਗਾ ਕਿ ਟਿਊਨਿੰਗ ਸੈੱਟ ਕੀਤੀ ਹੋਈ ਆ ਕਿ ਮਹੀਨੇ ਬਾਅਦ ਬਾਜਵਾ ਸਾਹਿਬ ਬੋਲਦੇ ਆ ਤੇ ਵਿੱਚੋਂ ਕੁਛ ਕੁ ਹਫ਼ਤੇ ਰੈਸਟ ਹੁੰਦਾ ਤੇ ਫਿਰ ਮਹੀਨੇ ਕੁ ਬਾਅਦ ਸ਼ਮਸ਼ੇਰ ਸਿੰਘ ਦੁੱਲੋ ਜੀ ਆ ਜਾਂਦੇ ਆ। ਤਾਂ ਇਹ ਰਲ ਮਿਲ ਕੇ ਖੇਡ ਜੀ ਚੱਲਦੀ ਆ। ਸੋ ਹੁਣ ਇਹਨਾਂ ਨੇ ਸ਼ਰਾਬ ਤਸਕਰੀ ਦੇ ਮੁੱਦੇ ਤੇ ਬੜੇ ਸਵਾਲ ਆ ਚੁੱਕੇ ਆ। ਇਹ ਕਹਿੰਦੇ ਆ ਕਿ ਦੇਖੋ ਕਈ ਡਿਸਟਿਲਰੀਆਂ ਜਾਨੀ ਜਿਹੜੀਆਂ ਚੱਲਦੀਆਂ ਪਈਆਂ ਸਨ ਇਲੀਗਲ, ਤਾਂ ਉਹ ਬਰਾਮਦ ਹੋ ਗਈਆਂ, ਫੜੀਆਂ ਗਈਆਂ। ਉਹ ਪਤਾ ਕਰਨਾ ਚਾਹੀਦਾ ਕਿ ਰॉ ਮਟੀਰੀਅਲ ਕਿੱਥੋਂ ਆ ਰਿਹਾ ਸੀਗਾ, ਜਾਨੀ ਜੋ ਮਸਾਲਾ ਕਿੱਥੋਂ ਆ ਰਿਹਾ ਸੀਗਾ। ਉਹਨਾਂ ਦਾ ਕਹਿਣ ਦਾ ਮਤਲਬ ਇਹੋ ਆ ਕਿ ਡਿਸਟਿਲਰੀਆਂ ਜਿਹੜੀਆਂ ਲੀਗਲ ਡਿਸਟਿਲਰੀਆਂ ਉਹਨਾਂ ਦੇ ਵਿੱਚੋਂ ਸਪਲਾਈ ਹੁੰਦੀ ਆ। ਔਰ ਦੂਜੀ ਗੱਲ ਉਹ ਕਹਿੰਦੇ ਆ ਕਿ ਜਿਹੜੀ ਇਹ ਕਮੇਟੀ ਬਣਾਈ ਗਈ ਆ, ਕਮੇਟੀ ਦਾ ਚੇਅਰਮੈਨ ਬਿਠਾਇਆ ਗਿਆ ਜਿਹੜਾ ਸੁਖਵਿੰਦਰ ਸਿੰਘ ਸਰਕਾਰੀਆ, ਉਹ ਤੇ ਖੁਦ ਆਪ ਕਥਿਤ ਤੌਰ ਤੇ ਸ਼ਰਾਬ ਦਾ ਕਾਰੋਬਾਰੀ ਆ। ਹੁਣ ਉਹ ਦੋਸ਼ ਲਾ ਰਹੇ ਆ ਕਿ ਇਹ ਸ਼ਰਾਬ ਦਾ ਕਾਰੋਬਾਰੀ ਆ। ਇਹ ਜਦੋਂ ਸ਼ਰਾਬ ਦਾ ਕਾਰੋਬਾਰ ਕਰਦਾ ਤੇ ਸ਼ਰਾਬ ਦੇ ਕਾਰੋਬਾਰੀਆਂ ਦੇ ਖਿਲਾਫ ਤੇ ਜਾਂਚ ਪੜਤਾਲ ਹੈ, ਤੇ ਜਾਂਚ ਪੜਤਾਲ ਕਰੂ ਕੌਣ? ਵੈਸੇ ਸਵਾਲ ਤੇ ਵੈਲਿਡ ਆ, ਵਾਜਬ ਆ, ਸਵਾਲ ਬਣਦਾ ਵੀ ਆ, ਕਿਉਂਕਿ ਦੇਖੋ ਜਿਹੜੀ ਜਾਂਚ ਪੜਤਾਲ ਹੋਈ ਆ, ਮੈਂ ਰਾਜਨੀਤੀ 'ਚ ਨਹੀਂ ਪੈਂਦਾ, ਜੋ ਫੈਕਟ ਨੇ ਉਹ ਇਹੋ ਆ ਕਿ ਜਿਹੜੀ ਵੀ ਜਾਂਚ ਪੜਤਾਲ ਹੋਈ, ਇੱਕ ਤੇ ਇਹ ਹੋਈ ਸੀਗੀ ਕਿ 2 ਡਿਸਟਿਲਰੀਆਂ ਫੜੀਆਂ ਗਈਆਂ, ਖੰਨੇ 'ਚ ਇੱਕ ਰਾਜਪੁਰੇ 'ਚ, ਦੋਵਾਂ ਦਾ ਹੀ ਤਾਲੁਕ ਜਿਹੜਾ ਕਿਤੇ ਨਾ ਕਿਤੇ ਕਾਂਗਰਸੀਆਂ ਨਾਲ ਨਿਕਲਿਆ। ਫਿਰ ਦੂਜੀ ਗੱਲ ਇਹ ਹੋਈ ਕਿ ਛਾਪੇ ਜਦੋਂ ਵੱਜੇ, ਡਿਸਟਿਲਰੀਆਂ ਦੀ ਚੈਕਿੰਗ ਹੋਈ, ਬਹੁਤ ਸਾਰੀਆਂ, ਮੇਰੇ ਖਿਆਲ ਦੇ ਨਾਲ 24-25 ਹਜ਼ਾਰ ਪੇਟੀਆਂ ਜਿਹੜੀਆਂ ਉਹ ਸ਼ਰਾਬ 2 ਨੰਬਰ ਦੀ ਨਿਕਲੀ, ਜਿਹੜੀ ਕਿ ਅਰੁਣਾਚਲ ਨੂੰ ਘੱਲੀ ਜਾਣੀ ਸੀ ਜਾਂ ਹੋਰ ਸੂਬੇ, ਇੱਕ ਝਾਰਖੰਡ ਨੂੰ ਘੱਲੀ ਜਾਣੀ ਸੀ। ਜਦੋਂ ਉਹਨਾਂ ਤੋਂ ਪੁੱਛਿਆ ਗਿਆ, ਉਹ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਆਰਡਰ ਹੀ ਨਹੀਂ ਦਿੱਤਾ। ਫਿਰ ਇਹ ਵੀ ਆਇਆ ਸਾਹਮਣੇ, ਮੀਡੀਆ ਰਿਪੋਰਟਾਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਬਿਆਨ ਕਰਦੀਆਂ। ਉਹ ਕਹਿੰਦੀਆਂ ਆ ਕਿ ਜੋ ਵੀ ਚਾਹੀਦਾ ਸੀ ਇਹਨਾਂ ਨੂੰ, ਮਤਲਬ ਕਿ ਖਾਸ ਤੌਰ ਤੇ ਇੱਕ ਹੁੰਦਾ ਨਾ ਜਿੱਦਾਂ ਕੈਮੀਕਲ ਬੋਲ ਦਿੰਦੇ ਆ, ਉਹ ਸਪੈਸੀਫਿਕਲ, ਉਹ ਇੱਕ ਹੁੰਦਾ ਸਪੈਸ਼ਲ ਇੱਕ ਕੈਮੀਕਲ ਆਉਂਦਾ, ਉਹ ਕੈਮੀਕਲ ਵੀ ਇੱਧਰੋਂ ਆਇਆ। ਕਿਉਂਕਿ ਉਸ ਟਾਈਮ ਇਹਨਾਂ ਨੇ ਸੈਨੀਟਾਈਜ਼ਰ ਬਣਾਉਣ ਵਾਸਤੇ ਇਹ ਜਿਹੜੀਆਂ ਹੈਗੀਆਂ ਸੀ ਡਿਸਟਿਲਰੀਆਂ ਖੋਲੀਆਂ, ਤਾਂ ਉਸ ਸਮੇਂ ਦੇ ਵਿੱਚ ਕਿਉਂਕਿ ਸ਼ਰਾਬ ਜਿਹੜੀ ਬੰਦ ਸੀਗੀ, ਇਹਨਾਂ ਨੇ ਕਮਾਈ ਦਾ ਸਾਧਨ ਬਣਾ ਲਿਆ। ਤਾਂ ਇਹ ਸਾਰਾ ਕੁਝ ਜੇ ਆਪਾਂ ਫੈਕਟ ਦੇ ਹਵਾਲੇ ਨਾਲ ਦੇਖੀਏ, ਤੱਥ ਦੇ ਹਵਾਲੇ ਨਾਲ ਦੇਖੀਏ, ਤਾਂ ਲੱਗਦਾ ਤੇ ਉਹ ਆ ਕਿ ਠੀਕ ਆ ਕਿ ਚਲੋ ਇਹਨਾਂ ਦੀ ਆਪਣੀ ਰਾਜਨੀਤਿਕ ਦਵੈਸ਼ਤਾ ਹੋ ਸਕਦੀ ਆ। ਪਰ ਗੱਲ ਇਹ ਸੱਚੀ ਆ, 16 ਆਨੇ ਸੱਚੀ ਆ ਕਿ ਇਸ ਵੇਲੇ ਜੋ ਸ਼ਰਾਬ ਦਾ ਇਹ ਧੰਦਾ ਹੋ ਰਿਹਾ, ਇਸ ਧੰਦੇ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਜਿਹੜੇ ਘਰ ਆ, ਵੱਡੇ ਕਾਰੋਬਾਰੀ ਆ ਜਿਹੜੇ, ਉਹ ਖੁੱਲ ਕੇ ਖੇਡਦੇ ਆ। ਜੀ ਜੀ ਜੀ। ਮਿੰਟੂ ਜੀ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਨਹੀਂ ਹੋਣਗੇ ਟਰਾਇਲ ਵਾਲੇ ਬੀਜਾਂ ਦੇ ਬੂਟੇ। ਜੀ ਦੇਖੋ, ਟਰਾਇਲ ਜਿਹੜੇ ਆ ਉਹ ਹੁਣ ਇਸ ਕਰਕੇ ਨਹੀਂ ਹੋਣਗੇ ਕਿਉਂਕਿ ਇੱਕ ਤੇ ਆਪਾਂ ਜਿਹੜਾ ਲਾਸਟ ਪ੍ਰੋਗਰਾਮ ਕੀਤਾ ਸੀ ਉਹਦੇ ਤੱਕ ਆ ਗਈ ਸੀ ਖਬਰ ਕਿ DNA ਰਿਪੋਰਟ ਆ ਗਈ ਆ, ਉਹਦੇ 'ਚ ਪੁਸ਼ਟੀ ਹੋ ਗਈ ਆ। ਹੁਣ ਇਹਨਾਂ ਨੇ ਇਹ ਸਮਝ ਲਿਆ ਕਿ ਇਹ ਕਾਲਾ ਮਾਲਾ ਚੱਲਦਾ, ਕਾਲਾ ਮਾਲਾ ਇਸੇ ਤਰ੍ਹਾਂ ਹੀ ਚੱਲਦਾ, ਇਸ ਤਰ੍ਹਾਂ ਹੀ ਚੱਲਦਾ ਕਿ ਉਹ ਜਿਹੜਾ ਬੀਜ ਆ ਖਾਸ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਉਗਾਓ। ਫਿਰ ਉਹ ਜਿਹੜਾ ਬੀਜ ਬਣੂਗਾ ਉਹ ਬੀਜ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਨੂੰ ਦੇਣਾ, ਤੇ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਆ ਉਹ ਮੋਹਰ ਲਾ ਕੇ ਕਿ ਹਾਂ ਭਾਈ ਇਹ ਬੀਜ ਜਿਹੜਾ ਆ ਪ੍ਰਮਾਣਿਤ ਆ, ਤੇ ਉਹ ਦੂਜੇ ਕਿਸਾਨਾਂ ਨੂੰ ਦੇਊਗੀ। ਤਾਂ ਹੁਣ ਹੋਇਆ ਕੀ ਹੈ ਇਸ ਮਾਮਲੇ ਦੇ ਵਿੱਚ
ਕਿ ਵੀ ਜਿਹੜਾ ਸੀ ਕੁਝ ਖਾਸ ਕਿਸਾਨਾਂ ਨੂੰ ਦਿੱਤਾ ਗਿਆ, ਉਹਨਾਂ ਨੇ ਅੱਗੇ ਖਾਸ ਫਰਮਾਂ ਨੂੰ ਵੇਚ ਦਿੱਤਾ, ਫਰਮਾਂ ਵਾਲਿਆਂ ਨੇ ਫਰਮਾ ਲਾ ਦਿੱਤਾ, ਤੁਹਾਨੂੰ ਪਤਾ 2 ਨੰਬਰ ਦਾ ਕਪਲਾ ਹੋ ਗਿਆ। ਸੋ ਹੁਣ ਇਹਨਾਂ ਨੇ ਕੀ ਕਿਹਾ ਵਾ, ਇਹਨਾਂ ਨੇ ਆਖਿਆ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਹੁਣ ਅਗਾਂਹ ਤੋਂ ਜਿਹੜਾ ਕੁਝ ਹੋਣਾ ਸੀ ਹੋ ਗਿਆ। ਹੁਣ ਅਸੀਂ ਯਾਨੀ ਜਿਹੜੇ ਸਾਡੇ ਸਰਕਾਰੀ ਖੋਜ ਕੇਂਦਰ ਆ ਜਾਂ ਬੀਜ ਸੈਂਟਰ ਆ ਜਿਹੜੇ ਸਾਡੇ, ਇਹਨਾਂ ਦੇ ਕੋਲ ਆਪਣੇ ਹੁੰਦੇ ਆ ਫਾਰਮ ਜਿੱਦਾਂ ਕਹਿ ਲਈਏ, ਤਾਂ ਅਸੀਂ ਉਹਨਾਂ ਦੇ ਵਿੱਚ ਹੀ ਟ੍ਰਾਇਲ ਕਰਾਂਗੇ। ਭਾਵੇਂ ਆ ਕਿ ਨਾ ਰਹੂ ਬਾਂਸ ਨਾ ਵਜੂ ਬਾਂਸੁਰੀ, ਕਿ ਅਸੀਂ ਆਪਣੀ ਜਗ੍ਹਾ ਦੇ ਵਿੱਚ ਆਪ ਹੀ ਟ੍ਰਾਇਲ ਕਰਾਂਗੇ। ਤਾਂ ਮੇਰੇ ਖਿਆਲ ਦੇ ਨਾਲ ਹਰ ਵਾਰੀ ਮੇਲਾ ਲੁੱਟ ਜਾਣ ਤੋਂ ਬਾਅਦ ਹੀ ਹੋਸ਼ ਕਿਉਂ ਆਉਂਦੀ ਹੈ ਇਹਨਾਂ ਨੂੰ, ਕਿ ਤੁਹਾਨੂੰ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਸੀ। ਔਰ ਦੂਜੀ ਗੱਲ, ਮੈਂ ਉਸ ਦਿਨ ਵੀ ਸਵਾਲ ਚੁੱਕਿਆ ਸੀਗਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਵੀ ਕਿਸੇ ਨੂੰ ਬਜਾ ਦਿੰਦੇ ਹੋ, ਤਾਂ ਫਿਰ ਤੁਸੀਂ ਉਹਦੀ ਨਿਗਰਾਨੀ ਵੀ ਰੱਖੋ ਨਾ ਕਿ ਅਗਲਾ ਕੀ ਕਰ ਰਿਹਾ। ਉਹਨਾਂ ਨੇ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਵੀ ਜਿਹੜਾ ਆ ਉਹ ਗਾਂਹ ਦੇ ਦਿੱਤਾ ਫਰਮਾਂ ਨੂੰ। ਉਹ ਲੱਕੀ ਢਿੱਲੋਂ ਆ ਗਿਆ ਸਾਹਮਣੇ, ਫਲਾਂ ਟਮਕਾ ਪਤਾ ਨਹੀਂ ਕਿਹੜੇ ਕਿਹੜੇ ਆ ਗਏ ਸਕੀਮ ਦੇ ਵਿੱਚ। ਹੁਣ ਤੇ ਹਰਿਆਣਾ ਪੁਲਿਸ ਨੇ ਵੀ ਮਾਮਲਾ ਜਿਹੜਾ ਰਜਿਸਟਰਡ ਕੀਤਾ। ਤਾਂ ਮਤਲਬ ਇਹੋ ਹੀ ਆ ਕਿ ਤੁਸੀਂ ਇਸ ਕਾਰਵਾਈ ਨੂੰ ਪਹਿਲਾਂ ਹੀ ਅੰਜਾਮ ਦਿੰਦੇ ਹੋ। ਔਰ ਦੂਜੀ ਗੱਲ ਇਹ ਆ ਕਿ ਇਹ ਵੀ ਜਿਹੜਾ ਆ ਖਾਸ ਹੱਥਾਂ 'ਚ ਗਿਆ, ਖਾਸ ਕਰਾਮਾਤਾਂ ਦੇ ਤਹਿਤ। ਕਹਿਣ ਦਾ ਮਤਲਬ ਇਹੋ ਆ ਕਿ ਜਿਹੜੇ ਯੂਨੀ ਦੇ ਪੁਰਾਣੇ ਖਿਡਾਰੀ ਆ ਜਾਂ ਉਸ ਗੇਮ ਦਾ ਹਿੱਸਾ ਹੈ, ਜਿਹੜੀ ਗੇਮ ਦੀ ਆਪਾਂ ਗੱਲ ਕਰਦੇ ਹਾਂ, ਕਿ ਤੁਸੀਂ ਉਹਨਾਂ ਨੂੰ ਵੀ ਜਾਂਚ ਪੜਤਾਲ 'ਚ ਲਿਆਓ। ਇਹ ਕੋਈ ਹੱਲ ਨਹੀਂ ਹੈਗਾ ਕਿ ਹਾਂਜੀ ਅਸੀਂ ਹੁਣ ਦੁਬਾਰਾ ਜਿਹੜਾ ਪੈਟਰਨ ਚੇਂਜ ਕਰ ਦੇਵਾਂਗੇ ਇਸ ਸਾਰੇ ਮਸਲੇ ਦਾ। ਮਸਲੇ ਦੀ ਜੜ ਤੱਕ ਜੇ ਜਾਣਾ ਹੈ ਤਾਂ ਤੁਹਾਨੂੰ ਉਹ ਵੀ ਬੰਦੇ ਫੜਨੇ ਚਾਹੀਦੇ ਆ ਜਿਹੜੇ ਬੰਦਿਆਂ ਨੇ ਜਾਣ ਬੁੱਝ ਕੇ ਇਹੋ ਜਿਹੇ ਬੰਦਿਆਂ ਨੂੰ ਪਹਿਲਾਂ ਚੁਣਿਆ, ਫਿਰ ਉਹਨਾਂ ਦੇ ਨਾਲ ਰਲੇਵਾਂ ਕੀਤਾ, ਉਸ ਤੋਂ ਬਾਅਦ ਕੋਈ ਨਿਗਰਾਨੀ ਨਹੀਂ ਰੱਖੀ, ਕੋਈ ਰਿਕਾਰਡ ਮੇਨਟੇਨ ਨਹੀਂ ਕੀਤਾ, ਤੇ ਬਾਅਦ ਦੇ ਵਿੱਚ ਹੁਣ ਜਦੋਂ ਜਾਂਚ ਪੜਤਾਲ ਹੁੰਦੀ ਹੈ ਉਦੋਂ ਉਹ ਜਾਂਚ ਪੜਤਾਲ ਦਾ ਹਿੱਸਾ ਵੀ ਨਹੀਂ ਬਣ ਰਿਹਾ। ਕਹਿਣ ਦਾ ਮਤਲਬ ਹੈ ਕਿ ਜੋ ਸਰਕਾਰੀ ਅਧਿਕਾਰੀ ਹੈ ਜਿਹੜੇ ਜ਼ਿੰਮੇਵਾਰ ਸੀਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਸਾਰੀਆਂ ਚੀਜ਼ਾਂ ਪ੍ਰਤੀ ਜਵਾਬਦੇਹ ਹੋਣ ਦੀ, ਉਹਨਾਂ ਨੂੰ ਜਵਾਬਦੇਹ ਵੀ ਬਣਾਉਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤੇ ਕਹਿੰਦੇ ਸੁਹੇਲ ਬਰਾੜ ਤੋਂ ਬਾਅਦ ਪੰਕਜ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ। ਦੇਖੋ, ਸੁਹੇਲ ਬਰਾੜ ਬਾਰੇ ਤੇ ਤੁਸੀਂ ਸੁਣ ਲਿਆ ਹੋਣਾ। ਸੁਹੇਲ ਬਰਾੜ ਬੜਾ ਰਸੂਖਦਾਰ ਬੰਦਾ ਸੀਗਾ ਪਿਛਲੀ ਸਰਕਾਰ ਵੇਲੇ, ਤੇ ਉਹਦੇ ਘਰ ਦੇ ਵਿੱਚ ਹੀ ਜਿਪਸੀ ਤੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ। ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੋਣੀ ਹੈ ਕਿ ਬਹਿਬਲ ਕਾਂਡ ਜਦੋਂ ਵਾਪਰ ਗਿਆ, ਫਿਰ ਪੁਲਿਸ ਨੇ ਇੱਕ ਕਥਾ ਕਥਿਤ ਝੂਠੀ ਕਹਾਣੀ ਬਣਾਈ ਕਿ ਆਪਾਂ ਏਦਾਂ ਕਰਦੇ ਹਾਂ ਕਿ ਫਾਇਰਿੰਗ ਕਰ ਦਿੰਦੇ ਹਾਂ ਆਪਦੇ ਕੋਲੋਂ ਤੇ ਕਹਿ ਦਿਆਂਗੇ ਕਿ ਜਿਹੜੇ ਪ੍ਰੋਟੈਸਟਰ ਸਨ ਉਹਨਾਂ ਨੇ ਗੋਲੀ ਚਲਾਈ ਤੇ ਜਵਾਬੀ ਗੋਲੀ ਦੇ ਵਿੱਚ ਉਹ ਮਾਰੇ ਗਏ ਆ। ਤਾਂ ਉਹ ਜਿਹੜੀ ਸਾਰੀ ਕਹਾਣੀ ਵਰਤਾਈ ਗਈ, ਜਿਹੜੀ ਕਹਾਣੀ ਬਣਾਈ ਗਈ, ਉਹ ਇਹਦੇ ਘਰ ਬਣਾਈ ਗਈ ਸੀ ਬਰਾੜ ਦੇ। ਪਰ ਉਹ ਜਿਹੜੀ ਰਾਈਫਲ ਸੀਗੀ ਉਹ ਰਾਈਫਲ ਮੰਗਵਾਈ ਗਈ ਸੀਗੀ ਪੰਕਜ ਦੇ ਕੋਲੋਂ, ਕਿਉਂਕਿ ਇਹ ਕਾਰ ਡੀਲਰ ਆ ਤੇ ਇਹਦਾ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਦੀ 12 ਬੋਰ ਰਾਈਫਲ ਮੰਗਾ ਕੇ ਫਾਇਰਿੰਗ ਕੀਤੀ ਗਈ ਸੀ ਜਿਪਸੀ ਤੇ। ਸੋ ਇਸ ਕਰਕੇ ਇਹਨੂੰ ਫੜਿਆ ਗਿਆ। ਪਰ ਹੈਰਾਨਗੀ ਦੀ ਗੱਲ ਹੈ, ਦੇਖੋ ਇੱਕ ਤੇ ਇਹ ਆ ਕਿ ਸੁਹੇਲ ਬਾਰੇ ਵੀ ਗੱਲਾਂ ਆਉਂਦੀਆਂ ਨੇ ਕਿ ਇਹਨਾਂ ਨੇ ਬਹੁਤ ਕੀਮਤੀ ਯਾਨੀ ਬੇਸ਼ਕੀਮਤੀ ਜਗ੍ਹਾ ਤੇ ਕਥਿਤ ਤੌਰ ਤੇ ਕਾਫੀ ਵੱਡਾ ਕਬਜ਼ਾ ਕੀਤਾ ਹੋਇਆ, ਕਿਉਂਕਿ ਸਿਆਸੀ ਰਸੂਖ ਸੀਗਾ। ਟ੍ਰਿਬਿਊਨ ਦੇ ਵਿੱਚ ਖਬਰ ਵੀ ਲੱਗੀ ਇਸ ਬਾਬਤ। ਮਤਲਬ ਕਿ ਰਸੂਖਦਾਰੀ ਦੀ ਮੈਂ ਗੱਲ ਕਰਦਾ, ਪਤਾ ਨਹੀਂ ਉਹ ਸੱਚਾ ਹੈ ਜਾਂ ਝੂਠਾ, ਚਲੋ ਇਹ ਜਾਣਦੇ ਆ ਜਾਂ ਹੁਣ ਕਾਨੂੰਨੀ ਕਾਰਵਾਈ ਨਿਸਤਾਰਾ ਕਰੂਗੀ। ਪਰ ਗੱਲ ਇਹ ਆ ਕਿ ਜਿਹੜਾ ਪੰਕਜ ਫੜਿਆ ਗਿਆ ਉਹਦੀ ਵੀ ਦੱਸਦੇ ਆ ਕਿ ਪੁਲਿਸ ਦੇ ਨਾਲ ਬਹੁਤ ਗੂੜੀ ਯਾਰੀ ਸੀ, ਇੱਕ ਦੀ ਸਿਆਸਤ ਵਾਲਿਆਂ ਨਾਲ, ਇੱਕ ਦੀ ਪੁਲਿਸ ਵਾਲਿਆਂ ਦੇ ਨਾਲ। ਕਿਉਂਕਿ ਜਿਹੜਾ ਰਿਵਾਲਵਰ ਹੈ ਉਹਦੇ ਕੋਲ, ਦੱਸਦੇ ਆ ਕਿ ਪੁਲਿਸ ਨੇ ਉਹਨੂੰ ਦਿੱਤਾ ਹੋਇਆ, ਗਿਫਟ ਦਿੱਤਾ ਹੋਇਆ। ਔਰ ਇਹ ਤੋਂ ਵੀ ਅਗਲੀ ਕਮਾਲ ਦੀ ਗੱਲ ਆ ਕਿ ਉਹ ਪਿਸਤੌਲ ਜਿਹੜਾ ਵਾ ਉਹ ਕਹਿੰਦੇ ਮਾਲਖਾਨੇ ਚੋਂ ਚੋਰੀ ਹੋਇਆ। ਹੁਣ ਚੋਰੀ ਹੋਇਆ ਉਹਦੇ ਤੱਕ ਕਿਵੇਂ ਪਹੁੰਚ ਗਿਆ, ਬਹੁਤ ਵੱਡਾ ਪ੍ਰਸ਼ਨ ਆ। ਹੁਣ ਖਬਰਾਂ ਹੀ ਆ ਰਹੀਆਂ ਨੇ ਇਹ, ਬਾਕੀ ਤੇ ਚਲੋ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਜਿਹੜੀ ਆ ਉਹ SIT ਹੀ ਕਰ ਸਕੇਗੀ ਪੁੱਛਗਿੱਛ ਤੋਂ ਬਾਅਦ। ਪਰ ਜਿਹੜੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਹੈਰਾਨ ਕਰਦੀਆਂ ਨੇ ਕਿ ਮਾਲਖਾਨੇ ਦਾ ਪਿਸਤੌਲ ਇਹਦੇ ਕੋਲ। ਔਰ ਖਬਰਾਂ ਤੇ ਇਹ ਵੀ ਆਉਣ ਰਹੀਆਂ ਨੇ ਕਿ ਪੁਲਿਸ ਨਾਲ ਏਡੇ ਹੈਰਾਨੇ ਸੀ ਕਿ ਕਈ ਅਫਸਰਾਂ ਨੂੰ ਕਾਰਾਂ ਵੀ ਦਿੱਤੀਆਂ, ਦਵਾਈਆਂ ਗਈਆਂ ਨੇ। ਇਹ ਜਿਹੜਾ ਵੀ ਹੁਣ ਜਾਂਚ ਪੜਤਾਲ ਕਰਦਾ ਪਿਆ ਅਫਸਰ, ਉਹਨੂੰ ਇਹ ਸਾਰੀਆਂ ਗੱਲਾਂ ਦਾਇਰੇ ਦੇ ਵਿੱਚ ਹੋਣੀਆਂ ਚਾਹੀਦੀਆਂ ਜਾਂਚ ਪੜਤਾਲ ਵਾਲੇ 'ਚ। ਔਰ ਮੈਂ ਅੱਗੇ ਕਿਹਾ ਕਿ ਦੇਖੋ ਜੇ ਗੱਲ ਇਹਨਾਂ ਨੇ ਗਾਂਹ ਤੋਰਨੀ ਹੋਈ, ਵੈਸੇ ਤੇ ਤੋਰਨਗੇ ਕਿਉਂਕਿ ਹੁਣ ਸਮੇਂ ਦਾ ਤਕਾਜ਼ਾ ਹੈ, ਸਮੇਂ ਦੀ ਮੰਗ ਵੀ ਆ ਕਿ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਊਗਾ। ਦੋ ਹੀ ਚੀਜ਼ਾਂ ਹੁਣ ਅੱਗੇ ਜਾ ਕੇ ਖੇਡਣਗੀਆਂ ਸਿਆਸਤ ਦੇ ਵਿੱਚ, ਕਰੋਨਾ ਤੇ ਜਾਂ ਇਹ ਬੇਅਦਬੀ ਵਾਲਾ ਮਾਮਲਾ। ਤਾਂ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜੇ ਇਸ ਮੌਜੂਦਾ ਸਰਕਾਰ ਨੇ, ਜੋ ਸਾਡੀ ਤਤਕਾਲੀ ਸਰਕਾਰ ਹੈ, ਤਾਂ ਜੇ ਇਸ ਸਰਕਾਰ ਨੇ ਆਪਣਾ ਚੰਮ ਬਚਾਉਣਾ ਤਾਂ ਇਹਨਾਂ ਨੂੰ ਕੁਛ ਨਾ ਕੁਛ ਇਸ ਮਾਮਲੇ ਦੇ ਵਿੱਚ
ਨਿਆਂ ਕਰਨਾ ਪਊ, ਇਹਨੂੰ ਨਿਆਂ ਕਰਨਾ ਪਊ, ਕਰੋਨਾ ਨੂੰ ਨਾ ਕਰਨੀ ਪਊ, ਕਿ ਮਤਲਬ ਕਿ ਕਰੋਨਾ ਮੁਕਾਉਣਾ ਪਊਗਾ, ਉਹ ਕਾਮਯਾਬੀ ਦਰਸਾਉਣੀ ਪਊਗੀ ਤੇ ਇਸ ਮਾਮਲੇ 'ਚ ਨਿਆਂ ਦੇਣਾ ਪਊਗਾ। ਤੇ ਜੇ ਨਿਆਂ ਦੇਣਾ, ਜੇ ਨੀਅਤ ਹੋਈ ਤਾਂ ਫਿਰ ਇੱਥੋਂ ਕਹਾਣੀ ਜਿਹੜੀ ਆ ਉਹ ਅੱਗੇ ਕੈਰੀ ਫਾਰਵਰਡ ਕੀਤੀ ਜਾ ਸਕਦੀ ਹੈ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਤੇ ਕਹਿੰਦੇ ਪੰਜਾਬ ਸਰਕਾਰ ਭੰਗ ਨਾਲ ਵੀ ਖਜ਼ਾਨਾ ਭਰ ਰਹੀ ਹੈ। ਠੀਕ ਹੈ ਜੀ, ਦੇਖੋ ਜਦੋਂ ਹੁਣ ਸ਼ਰਾਬ ਨਾਲ ਭਰਿਆ ਜਾ ਰਿਹਾ ਤੇ ਫਿਰ ਭੰਗ ਦਾ ਕੀ ਮਸਲਾ ਹੈ। ਵੈਸੇ ਵੀ ਤੁਹਾਨੂੰ ਪਤਾ ਅੱਜ ਕੱਲ ਭੰਗ ਹੀ ਤਾਂ ਪੁੱਜਦੀ ਪਈ ਹੈ, ਬਹੁਤੀਆਂ ਘਰਾਂ ਦੇ ਵਿੱਚ ਭੰਗ ਹੀ ਪੁੱਜਦੀ ਪਈ ਹੈ। ਇਹ ਮਾਮਲਾ ਕੀ ਆ ਕਿ ਜਿਹੜੀ ਭੰਗ ਹੁੰਦੀ ਹੈ ਵੈਸੇ ਤੇ ਇਲੀਗਲ ਹੈ, ਮਤਲਬ ਕਿ ਇਹ ਵੀ NDPS ਐਕਟ ਦੇ ਵਿੱਚ ਆਉਂਦੀ ਹੈ, ਜਿਸ ਤਰ੍ਹਾਂ ਫੀਮ, ਭੁੱਕੀ ਜਾਂ ਹੈਰੋਇਨ ਆਉਂਦੀ ਆ, ਇਸੇ ਤਰ੍ਹਾਂ ਹੀ ਆਉਂਦੀ ਆ। ਬਟ ਇਹਨਾਂ ਨੇ ਕੀ ਕੀਤਾ ਹੋਇਆ ਕਿ ਕੁਛ ਮਾਮਲਿਆਂ ਦੇ ਵਿੱਚ ਭੰਗ ਨੂੰ ਲੀਗਲਾਈਜ਼ ਕੀਤਾ ਹੋਇਆ। ਇਹ ਦੇਖ ਲਓ ਹੁਣ ਜਿਹੜੇ ਕੁਦਰਤੀ ਨਸ਼ੇ ਆ, ਜੇ ਉਹਨਾਂ ਦੀ ਗੱਲ ਕਰੀਏ ਤੇ ਅੱਗੋਂ ਗੱਲ ਪੈਣ ਨੂੰ ਆਉਂਦੇ ਆ, ਤੇ ਇਹ ਮਾਮਲਾ ਜਿਹੜਾ ਉਸੇ ਚੀਜ਼ ਨਾਲ ਹੀ ਜੁੜਿਆ। ਤਾਂ ਇਹਨੂੰ ਲੀਗਲਾਈਜ਼ ਕਰਕੇ ਮਤਲਬ ਕਿ ਭੰਗ ਦਾ ਠੇਕਾ ਜਿਹੜਾ ਉਹ ਚਾੜਿਆ ਜਾਂਦਾ, ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 4.25 ਲੱਖ 'ਚ ਇਹ ਠੇਕਾ ਕੀ ਵਿਕਿਆ ਵਾ। ਇਸ ਤੋਂ ਇਲਾਵਾ ਦੱਸਦੇ ਆ ਕਿ ਪਿਛਲੇ ਜੇ ਲਾ ਲਓ ਕਿ 8-10 ਸਾਲਾਂ ਦੇ ਵਿੱਚ ਇਹਨਾਂ ਨੇ ਇਸ ਤੋਂ 75 ਲੱਖ ਦੇ ਕਰੀਬ ਕਮਾਈ ਜਿਹੜੀ ਆ ਕੀਤੀ ਆ ਭੰਗ ਤੋਂ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ ਤੇ ਜੇ ਰਵਾਇਤੀ ਨਸ਼ਿਆਂ ਦੀ ਕੋਈ ਗੱਲ ਕਰਦਾ, ਕੋਈ ਵਕਾਲਤ ਕਰਦਾ, ਹੁਣ ਜਿਹੜਾ ਖਾਣ ਪੀਣ ਵਾਲਾ ਉਹ ਇਹੋ ਹੀ ਕਹਿੰਦਾ ਕਿ ਸਾਨੂੰ ਜੇ ਬਚਾਉਣਾ ਤੇ ਭਾਈ ਰਵਾਇਤੀ ਨਸ਼ਿਆਂ ਵੱਲ ਮੋੜ ਦਿਓ, ਖਾਸ ਕਰਕੇ ਖੇਤੀ ਦੀ ਇਜਾਜ਼ਤ ਦੇ ਦਿਓ। ਤੁਹਾਨੂੰ ਪਤਾ ਨਹੀਂ ਸਿਆਸੀ ਮੁੱਦਾ ਵੀ ਬਣ ਗਿਆ ਸੀ ਪਿੱਛੇ ਜੀ। ਤਾਂ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਬਟ ਦੂਸਰੇ ਪਾਸੇ ਤੁਸੀਂ ਦੇਖ ਲਓ ਕਿ ਭੰਗ ਸਾਡੇ ਪਿੰਡ ਪਿੰਡ ਕੱਸੀਆਂ ਤੇ ਚੱਲ ਜਾਓ, ਟੋਬਿਆਂ ਦੇ ਕਿਨਾਰਿਆਂ ਤੇ ਚੱਲ ਜਾਓ, ਸੜਕਾਂ ਦੇ ਕਿਨਾਰਿਆਂ ਤੇ ਚੱਲ ਜਾਓ, ਵਾਟਰ ਵਰਕਸਾਂ ਤੇ ਚੱਲ ਜਾਓ, ਉਹ ਖੜੀ ਮਿਲ ਜਾਂਦੀ ਆ। ਤੇ ਦੂਜੇ ਪਾਸੇ ਖੁਦ ਲੀਗਲਾਈਜ਼ ਕਰਕੇ ਸਰਕਾਰ ਕਮਾਈ ਵੀ ਕਰ ਰਹੀ ਆ। ਤੇ ਉਹ ਤਾਂ ਜੇ ਕੋਈ ਗੱਲ ਕਹਿੰਦਾ ਤੇ ਕਹਿ ਦਿੰਦੇ ਕਿ ਨਹੀਂ ਨਸ਼ੇ ਥੋੜੀ ਅਸੀਂ ਪੰਜਾਬ ਦੀ ਧਰਤੀ ਤੇ ਕਰਨੇ, ਤਾਂ ਆਪ ਨਸ਼ਿਆਂ ਤੋਂ ਕਮਾਈ ਵੀ ਕਰ ਰਹੇ। ਸ਼ਰਾਬ ਦਾ ਮਾਮਲਾ ਸਭ ਦੇ ਸਾਹਮਣੇ, ਹੁਣ ਭੰਗ ਦਾ ਮਸਲਾ ਵੀ ਆ ਗਿਆ। ਔਰ ਇਹ ਕੋਈ ਜਾਣਕਾਰੀ ਜਿਹੜੀ ਆ ਉਹ ਕੋਈ ਹਵਾਈ ਨਹੀਂ ਹੈ। ਇਹ ਇੱਕ RTI ਐਕਟਿਵਿਸਟ ਨੇ ਬਹੁਤ ਤਕੜੇ ਬਿਰਜਭਾਨ ਬੁਜਰਕ ਜੀ, ਤਾਂ ਬੁਜਰਕ ਜੀ ਨੇ ਇਹ ਜਾਣਕਾਰੀ ਜਿਹੜੀ ਆ ਸਰਕਾਰ ਤੋਂ ਲਈ ਆ, ਅਧਿਕਾਰਤ ਤੌਰ ਤੇ RTI ਪਾ ਕੇ ਉਹ ਜਾਣਕਾਰੀ ਹਾਸਲ ਕੀਤੀ ਹੈ। ਤੇ ਜਾਣਕਾਰੀ ਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਠੇਕਾ ਜਿਹੜਾ ਉਹ ਪਿਛਲੇ ਸਾਲ 4.25 ਲੱਖ ਨੂੰ ਚੜਿਆ ਤੇ ਕੁਝ ਸਾਲਾਂ ਦੀ ਜਿਹੜੀ ਟੋਟਲ ਕਮਾਈ ਆ ਉਹ 70-75 ਲੱਖ ਹੋ ਗਈ ਆ ਭੰਗ ਤੋਂ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 40